कभी पिंड आलमपुर पक्का याद नहीं आया? मेरा याद आउंदा गए नहीं हो, कभी ट्राई नहीं मारी? नहीं जान ही नहीं दिंदे। अच्छा उमें जेहन च है भी फलाने फलाने था अपना पिंड सी, बंदा जो पिया होवे रात नूं ख्याल आ जांदा भी आ गलियां सी उत्थे आवां सी। बिल्कुल नक्शा है ज़हन दे विच, लेकिन वो नक्शे कित्थे रह गए हुण? वो तो खत्म हो गया। हुण तुसीं फैसलाबाद दा असीं हुलिया नहीं बिगाड़ता है। अच्छा दिल करदा अपने पिंड वेखण नूं? दिल तो करदा। पिछले वक्त दे विच, पहले वक्त दे विच लोगों विच ज़्यादा प्यार सी, ज़्यादा मुहब्बत सी, ज़्यादा मिलनसारी सी। हाँ जी, हुण वो दिन ब दिन खत्म हो रही है। ना वो मिलनसारी रहिंदी जांदी है, ना वो प्यार रहिंदा जांदा, ना वो मुहब्बत रहिंदी जांदी है। फर्क पैंदा जांदा दिन ब दिन। हुण उदों लोग लालची नहीं सीगे, हुण लालच भी बहुत आउंदा जांदा लोग। मैं एक ड्रम के कोल जाके बह गए जितों लोग लंघ रहे थे सड़क के उत्तों दी। वो लोग मेरे वाल देखते जान, मैं लोगों वाल देखा। आहो मैं कोई बंदा लभेगा ना। वो काफ़ी देर मैं बैठा रह गया, काफ़ी टाइम गुजर गया। फिर एक साडे पिंड का बंदा आया उत्थे, उन्होंने मैनू पूछा तू, वो मैनू प्यार नाल कई लोग बाबू कहते सी। आहो उन्हें कहा बाबू तू किवें इत्थे बैठा? मैं कहा मैं घरदियां तो विछड़िया है। उन्हें कहा अच्छा। मैं तो दसदा जिस दिन असीं साडा पिंड उठिया ना उतों, वो अफवाह फैल गई कि जनाब पिंड के मशरक की तरफ कुछ सिख आ गए ने हमला किया। वो मैं भी दौड़ गया उन्होंने वाल। नहीं फोर्सली किसी ने हटाया, जो मांगे के पिंड से उतों एक दो सिख आए। उन्होंने कहा जी तुहाडे खिलाफ बहुत सिख बरादरी इकट्ठी हो रही है, तुहाडे ते हमला करू ने, क्योंकि साडा तुहाडा इत्थे रहन सहन इकट्ठा सीगा। इस वास्ते बेहतर है कि तुसीं तुहानूं दस्सण आए, इतलाह देना। हाँ इतलाह दिंदे तुसीं अपने आराम नाल तुसीं चली जाओ कुछ दिनों वास्ते जिथे जाना। अस्सलाम वालेकुम, मेरा नाम नासिर ढिल्लों, तुसीं वेखदे पे हो पंजाबी लहर चैनल का प्रोग्राम सांझ दिलां दी विछोड़े की दास्तान। 1947 की वंड नूं लै के आपां वो स्टोरियां, वो कहानियां ਜਿਹੜੀਆਂ ਸਾਨੂੰ ਤਾਰੀਖ ਜਾਂ ਹਿਸਟਰੀ ਵਿੱਚ ਨਹੀਂ ਮਿਲਦੀਆਂ, ਉਹਨਾਂ ਲੋਕਾਂ ਕੋਲੋਂ ਪੁੱਛ ਕੇ ਤੁਹਾਡੇ ਤੱਕ ਰੱਖੀ ਦੀਆਂ। 1947 ਤੋਂ ਪਹਿਲੋਂ ਦੇ ਹਾਲਾਤ ਕਿਵੇਂ ਸੀ, ਫਿਰ ਕਿਸ ਤਰ੍ਹਾਂ ਉਹ ਵਾਇਲੈਂਸ ਹੋਈ ਜਾਂ ਉਸ ਤੋਂ ਬਾਅਦ ਲੋਕਾਂ ਨੇ ਕਿਸ ਤਰ੍ਹਾਂ ਸਰਵਾਈਵ ਕੀਤਾ ਜ਼ੀਰੋ ਤੋਂ, ਫਿਰ ਆ ਕੇ ਦੁਬਾਰਾ ਰਹਿਣ ਸਹਿਣ ਸ਼ੁਰੂ ਕੀਤਾ। ਸਾਂਝ ਦਿਲਾਂ ਦੀ ਵਿਛੋੜੇ ਦੀ ਦਾਸਤਾਨ, ਜਿਵੇਂ ਤੁਹਾਨੂੰ ਦੱਸਿਆ ਪ੍ਰੋਗਰਾਮ ਦਾ ਨਾਂ ਸਾਡੇ ਦਾ। ਅੱਜ ਅਸੀਂ ਇਸੇ ਤਰ੍ਹਾਂ ਦੇ ਇੱਕ ਬਜ਼ੁਰਗ ਜਿਨ੍ਹਾਂ ਦਾ ਨਾਮ ਮੁਹੰਮਦ ਮੁਸ਼ਤਾਕ, ਉਹਨਾਂ ਕੋਲ ਬੈਠੇ ਹਾਂ, ਜਿਹੜੇ ਫੈਸਲਾਬਾਦ ਦੇ ਵਿੱਚ ਰਹਿੰਦੇ ਨੇ। ਫੈਸਲਾਬਾਦ ਸਿਟੀ ਤੁਸੀਂ ਕਹਿ ਸਕਦੇ ਹੋ। ਉਹ ਜਲੰਧਰ ਤੋਂ ਉੱਠ ਕੇ ਆਏ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਤੇ ਉਹਨਾਂ ਕੋਲ ਪੁੱਛਣੀ ਆ ਉਹਨਾਂ ਦੀ ਆਪ ਬੀਤੀ, ਉਹਨਾਂ ਦੀ ਹੱਡ ਬੀਤੀ। अस्सलाम वालेकुम। वालेकुम सलाम। ਕੀ ਹਾਲ ਚਾਲ? ਠੀਕ ਠਾਕ? अल्हम्दुलिल्लाह। ਅੱਛਾ ਨਾਂ ਦੇ ਤੁਹਾਡਾ ਦੱਸ ਦਿੱਤਾ ਕਿ ਮੈਂ ਮੁਹੰਮਦ ਮੁਸ਼ਤਾਕ। ਹਾਂਜੀ। ਅੱਬਾ ਜੀ ਦਾ? ਚੌਰੀਦੀਨ ਮੁਹੰਮਦ। ਚੌਰੀਦੀਨ ਮੁਹੰਮਦ। ਤੇ ਦਾਦਾ ਜੀ ਦਾ ਵੀ ਯਾਦ ਹੈ? ਹਾਂਜੀ। ਕੀ ਨਾਂ ਦਾਦਾ ਜੀ ਦਾ? ਚੌਰੀ ਈਦੂ। ਈਦੂ।
ਹਾਂਜੀ। ਅੱਛਾ ਅੱਛਾ। ਤੇ ਉਮਰ ਤੁਹਾਡੀ ਕਿੰਨੀ ਕੁ ਹੁਣ? ਹੁਣ ਮੇਰੀ ਹੈਗੀ ਹੈ ਕੋਈ 80-81 ਸਾਲ। 80 ਤੋਂ 80 ਹੈ। ਹਾਂ 80-82 ਸਾਲ। ਅੱਛਾ, ਜਦੋਂ ਪਾਰਟੀਸ਼ਨ ਹੋਈ ਹੈ ਉਦੋਂ ਤੁਸੀਂ ਪੜ੍ਹਦੇ ਸੋ? ਮੈਂ ਪੜ੍ਹਦਾ ਸੀ ਕਿਹੜੀ ਕਲਾਸ 'ਚ? 5ਵੀਂ ਕਲਾਸ। 5ਵੀਂ? ਫਿਰ ਮਤਲਬ 10 ਤੋਂ ਤੁਹਾਡੀ ਜ਼ਿਆਦਾ ਹੋਣੀ ਹੈ, ਕੋਈ 11-12 ਦੇ ਕੋਲ ਹੋਣੀ ਹੈ। ਨਹੀਂ ਹੂੰ। 19 ਸੀ, 10 ਸਾਲ। 10 ਸਾਲ ਸੀ ਪਾਰਟੀਸ਼ਨ ਹੋਇਆ। ਠੀਕ। ਤੇ ਕਿਹੜਾ ਸੀ ਪਿੱਛੇ ਪਿੰਡ ਆਪਣਾ? ਸਾਡਾ ਪਿੰਡ ਸੀ ਕਰਤਾਰਪੁਰ ਦੇ ਨਜ਼ਦੀਕ ਆਲਮਪੁਰ ਬੱਕਾ। ਆਲਮਪੁਰ ਬੱਕਾ। ਬੱਗਾ? ਬੱਗਾ ਨਹੀਂ, ਬੱਕਾ। ਬੱਕਾ, ਆਲਮਪੁਰ ਬੱਕਾ। ਬੱਕਾ ਆਲਮਪੁਰ ਬੱਕਾ। ਜਿਵੇਂ ਮੱਕਾ, ਹਾਂ ਉਹ ਬੱਕਾ। ਬੱਕਾ, ਠੀਕ। ਅੱਛਾ ਅੱਛਾ। ਤੇ ਆਪਣਾ ਬਰਾਦਰੀ ਤੁਹਾਡੀ ਕਿਹੜੀ ਹੈ? ਜੱਟ ਬਰਾਦਰੀ। ਕਾਸਟ? ਗਿੱਲ। ਅੱਛਾ, ਹਾਂ ਸਭ ਕਾਸਟ ਹੁੰਦੀ ਹੈ ਨਾ ਜੱਟਾਂ ਵਿੱਚ। ਗਿੱਲ, ਠੀਕ ਹੈ। ਗਿੱਲ ਬੜੇ ਡਾਢੇ ਹੁੰਦੇ ਆ। ਹਾਂਜੀ। ਠੀਕ ਹੈ। ਅੱਛਾ, ਇਹ ਦੱਸੋ ਵੀ ਆਪਣਾ ਤੁਹਾਡਾ ਪਿੰਡ ਜਿਹੜਾ ਆਲਮਪੁਰ ਬੱਕਾ, ਹਾਂਜੀ, ਇਹਦੇ ਆਲੇ ਦੁਆਲੇ ਕੋਈ ਪਿੰਡਾਂ ਦਾ ਯਾਦ ਹੈ ਵੀ ਕਿਹੜਾ ਕਿਹੜਾ ਪਿੰਡ ਸੀ? ਬੜੇ ਯਾਦ ਹੈ। ਕਿਹੜਾ ਕਿਹੜਾ ਸੀ? ਉਹਦੇ ਆਲੇ ਦੁਆਲੇ ਸੀਗੇ ਸੁਰਕਾਂ ਸੀ, ਹੂੰ, ਮਹਿੰਦਪੁਰ ਸੀ, ਹੂੰ, ਬੜਾ ਪਿੰਡ ਸੀ, ਹਾਂਜੀ, ਫਿਰ ਆਪਣਾ ਮੰਗੇ ਕੇ ਸੀ, ਮੰਗੇ ਕੇ, ਹਾਂਜੀ, ਬੂਏ ਸੀ, ਫਿਰ ਦੇਵੀਦਾਸਪੁਰ ਸੀ ਇੱਕ। ਦੇਵੀਦਾਸਪੁਰ, ਹਾਂਜੀ, ਹੋਰ ਵੀ ਕਾਫੀ ਸਾਰੇ ਮੁਲਕਾਂ ਦਾ। ਇਹ ਤੁਹਾਡੇ ਆਲਮਪੁਰ ਬੱਕਾ ਦੇ ਆਲੇ ਦੁਆਲੇ? ਆਲੇ ਦੁਆਲੇ ਸੀਗੇ। ਅੱਛਾ, ਇਹ ਪੈਂਦਾ ਪ੍ਰੋਪਰ ਜਲੰਧਰ 'ਚ ਪੈਂਦਾ ਹੈ ਕੋਈ ਤਹਿਸੀਲ? ਤਹਿਸੀਲ ਵੀ ਜਲੰਧਰ ਸੀ, ਜ਼ਿਲ੍ਹਾ ਵੀ ਜਲੰਧਰ ਸੀ। ਹਾਂਜੀ। ਕਰਤਾਰਪੁਰ ਕਸਬਾ ਸੀ, ਇੱਕ ਥਾਣਾ ਵੀ ਸੀ ਉੱਥੇ। ਥਾਣਾ ਵੀ? ਥਾਣਾ ਕਰਤਾਰਪੁਰ ਲੱਗਦਾ ਸੀ ਸਾਨੂੰ। ਠੀਕ। ਕਰਤਾਰਪੁਰ ਜਿਹੜਾ ਸੀ ਇਹ ਜਲੰਧਰ ਔਰ ਅੰਮ੍ਰਿਤਸਰ ਦੇ ਦਰਮਿਆਨ ਦੇ ਵਿੱਚ ਸੀ। ਅੱਛਾ ਜੀ। ਉਸੇ ਸੜਕ ਤੇ। ਅੱਛਾ, ਇਹ ਕਰਤਾਰਪੁਰ ਕਿਸੇ ਕਸਬੇ ਦਾ ਨਾਮ ਸੀ? ਕਰਤਾਰਪੁਰ ਕਸਬੇ ਦਾ ਨਾਮ ਸੀ। ਅੱਛਾ, ਆ ਜਿਹੜਾ ਗੁਰਦਾਸਪੁਰ 'ਚ ਜਿਹੜਾ ਕਰਤਾਰਪੁਰ ਹੋਣਾ, ਇਹ ਹੋਰ ਹੋਰ ਕਰਤਾਰਪੁਰ। ਹੈ? ਉਸ ਕਰਤਾਰਪੁਰ 'ਚ ਵੀ ਸਿੱਖਾਂ ਦਾ ਬੜਾ ਵੱਡਾ ਮੇਲਾ ਵਿਸਾਖੀ ਵਾਲੇ ਦਿਨ ਲੱਗਦਾ ਸੀ। ਅੱਛਾ। ਪਹਿਲੀ ਵਿਸਾਖ ਨੂੰ ਲੱਗਦਾ ਸੀ ਬੜਾ ਵੱਡਾ ਮੇਲਾ ਸਿੱਖਾਂ ਦਾ, ਉਸ ਕਰਤਾਰਪੁਰ 'ਚ ਵੀ। ਅੱਛਾ ਅੱਛਾ ਅੱਛਾ। ਤੇ ਇਹ ਦੱਸੋ ਵੀ 5ਵੀਂ 'ਚ ਪੜ੍ਹਦੇ ਸੋ ਤੁਸੀਂ? ਹਾਂਜੀ। ਤੇ ਪਿੰਡ ਤੁਹਾਡੇ ਦੇ ਵਿੱਚ ਆਲਮਪੁਰ ਬੱਕਾ 'ਚ ਗਿੱਲ ਬਰਾਦਰੀ ਕਿੰਨੀ ਸੀ ਮੁਸਲਮਾਨਾਂ ਦੀ? ਸਾਡਾ ਪਿੰਡ ਸਾਰੇ ਮੁਸਲਮਾਨਾਂ ਦਾ ਸੀ। ਸਾਰਾ ਹੀ? ਸਾਰਾ ਹੀ। ਠੀਕ ਹੈ। ਔਰ ਬਹੁਤ ਆਲੇ ਦੁਆਲੇ ਦੇ ਜਿਹੜੇ ਪਿੰਡ ਸੀ ਇਰਦ ਗਿਰਦ ਦੇ, ਹਾਂਜੀ, ਉਹਨਾਂ ਸਾਰਿਆਂ ਪਿੰਡਾਂ 'ਚੋਂ ਸਾਡਾ ਪਿੰਡ ਵੱਡਾ ਸੀਗਾ। ਅੱਛਾ ਜੀ। ਸਾਰਿਆਂ ਤੋਂ ਬੜਾ ਸੀ। ਤੇ ਕੋਈ ਹਿੰਦੂਆਂ ਦਾ, ਖੱਤਰੀਆਂ ਹਿੰਦੂਆਂ ਦਾ? 2 ਖੱਤਰੀ ਸੀਗੇ ਜਿਹੜੇ ਉਹਨਾਂ ਦੀਆਂ ਦੁਕਾਨਾਂ ਸੀ। ਕਿਹਦੀ ਕਿਹਦੀ? ਇੱਕ ਮੋਤੀ ਖੱਤਰੀ ਸੀਗਾ, ਹਾਂਜੀ, ਇੱਕ ਜਮਨਾ ਖੱਤਰੀ ਸੀ। ਮੋਤੀ ਤੇ ਜਮਨਾ? ਹਾਂ, ਉਹਨਾਂ ਦੀਆਂ ਦੁਕਾਨਾਂ ਸੀ ਉੱਥੇ। ਤੇ ਉਹ ਮਜ਼ਹਬੀ ਹੁੰਦੇ ਸੀ ਪਹਿਲਾਂ, ਜਿਨ੍ਹਾਂ ਨੂੰ ਆਪਾਂ ਜੇ ਗੱਲ ਕਰੀਏ ਉਹ ਮੇਰੇ ਖਿਆਲ ਚਮਾਰ ਕਹਿੰਦੇ ਹੁੰਦੇ ਸੀ? ਨਹੀਂ, ਚਮਾਰ ਨਹੀਂ ਸੀ ਉਹ ਖੱਤਰੀ ਸੀਗੇ। ਅੱਛਾ ਅੱਛਾ। ਹਾਂ, ਇਹ 2 ਘਰ ਸੀ? ਇਹ 2 ਘਰ ਸੀ। ਕੁਝ ਘਰ ਚੂੜਿਆਂ ਦੇ ਸੀ, ਚੂੜੇ ਕਹਿੰਦੇ ਸੀ ਉਹਨਾਂ ਨੂੰ। ਅੱਛਾ, ਇਹ ਦੱਸੋ ਕਿ ਤੁਹਾਡੇ ਕਿੰਨੀ ਆਬਾਦੀ ਤੁਹਾਡੇ ਪਿੰਡ ਦੀ ਕਿੰਨੀ ਸੀ? ਆਬਾਦੀ ਤਾਂ ਮੈਨੂੰ ਹਿਸਾਬ ਨਹੀਂ ਕਿੰਨੀ ਹੋਏਗੀ। ਨੰਬਰਦਾਰ ਕਿੰਨੇ ਸੀ? ਲੰਬੜਦਾਰ ਸੀ ਉੱਥੇ 2 ਲੰਬੜਦਾਰ ਸੀ। ਫਿਰ ਇਹਦਾ ਮਤਲਬ ਵੀ ਕੋਈ ਆਬਾਦੀ ਵਾਵਾ ਸੀ, ਕੋਈ 3-4 ਹਜ਼ਾਰ ਦੇ ਕੋਲ ਹੋਣੇ? ਕਾਫੀ ਆਬਾਦੀ ਸੀ, ਕਾਫੀ, ਬਹੁਤ ਬੜਾ ਪਿੰਡ ਸੀ। ਅੱਛਾ ਅੱਛਾ। ਤੇ ਨੰਬਰਦਾਰ ਵੀ ਗਿੱਲਾਂ ਦੇ ਸੀ? ਨਹੀਂ, ਹਾਂਜੀ। ਇੱਕ ਰਾਈਆਂ ਦਾ ਸੀ, ਰਾਈਆਂ ਦੇ ਕੁਝ ਸੀਗੇ, ਇੱਕ ਗਿੱਲਾਂ ਦਾ ਸੀ। ਰਾਈ ਜਿਹੜਾ ਉਹਦਾ ਕੀ ਨਾਂ? ਉਹਦਾ ਨਾਂ ਰਹਿਮਤ ਲੰਬੜਦਾਰ ਸੀ। ਤੇ ਜਿਹੜਾ ਗਿੱਲਾਂ ਦਾ ਤੁਹਾਡੀ ਬਰਾਦਰੀ ਦਾ? ਉਹ ਕਰਮਦੀਨ। ਕਰਮਦੀਨ। ਅੱਛਾ, ਇਹ ਅੱਧੇ ਅੱਧੇ ਘਰ ਫਿਰ ਹੋਏ ਨਾ? ਅੱਧੇ ਰਾਈਆਂ ਦੇ, ਅੱਧੇ? ਨਹੀਂ, ਰਾਈ ਥੋੜੇ ਘਰ ਸੀਗੇ। ਥੋੜੇ ਘਰ? ਥੋੜੇ ਘਰ ਸੀ। ਅੱਛਾ, ਜੇ ਇੱਧਰ ਆਪਾਂ ਪੁੱਛੀਏ ਤੁਹਾਨੂੰ ਵੀ ਤੁਹਾਡੀ ਬਰਾਦਰੀ, ਗਿੱਲ ਬਰਾਦਰੀ ਜਿਹੜੀ ਆਲਮਪੁਰ ਬੱਕਾ ਤੋਂ ਆਈ ਹੈ, ਕਿੱਥੇ ਕਿੱਥੇ ਬੈਠੀ ਕੋ ਪਤਾ? ਇਹ 85 ਚੱਕ ਸੀ ਬੈਠੀ ਬਸ। 85 ਕਿਹੜਾ ਕਿੱਥੇ? ਅਜੀਮਬੇ। ਅੱਛਾ, 85 ਜੀਂਬੇ। ਹਾਂਜੀ। ਅੱਛਾ, ਤੇ ਅਰਾਈ? ਰਾਂਬੀ ਕੁਛ ਬੈਠੇ ਇੱਥੇ। ਅੱਛਾ, ਕੁਛ ਬੈਠੇ ਆ? ਹਾਂ। ਬਾਕੀ ਕੁਛ ਆਪਣਾ ਅੱਗੇ ਟੋਬੇ ਦੇ ਵਿੱਚ ਬੈਠੇ ਆ। ਇਹ ਜਿਹੜਾ ਆਪਣਾ ਤੁਹਾਡਾ ਹੈ ਗੁਲਾਮ ਮੁਸਤਫਾ, ਜਿਹੜਾ ਜਨਰਲ ਰਿਹਾ ਇੱਥੇ, ਜਨਰਲ, ਉਹ ਰਿਟਾਇਰ ਹੋ ਗਿਆ। ਇਹ ਵੀ ਸਾਡੇ ਪਿੰਡ ਦਾ ਰਾਈਆਂ ਦਾ ਸੀਗਾ। ਇਹਦੇ ਬਾਬਾ ਦਾਦਾ ਇੱਥੇ ਰਹਿੰਦੇ ਸੀ। ਅੱਛਾ ਅੱਛਾ ਅੱਛਾ। ਸਾਡੇ ਪਿੰਡ। ਅੱਛਾ, ਇੱਧਰ ਹੀ ਆ ਗਏ ਲੈਲਪੁਰ ਦੇ ਲਾਗੇ ਲੱਗੀ ਆ ਜਿਹੜੇ ਤੁਹਾਡੇ ਪਿੰਡ ਚੋਂ ਆਏ ਉੱਠ ਕੇ? ਅੱਛਾ ਅੱਛਾ ਅੱਛਾ। ਇਹ ਦੱਸੋ ਵੀ ਆਪਣੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਕਿ ਤੁਹਾਡੀ ਇੱਕ ਬਰਾਦਰੀ ਦਾ ਨੰਬਰਦਾਰ ਸੀ ਗਿੱਲਾਂ ਦਾ,
ਜਿਵੇਂ ਆਪਾਂ ਕਿਸੇ ਵੀ 85 ਜਾਂ ਪਿੰਡ ਆ ਆਪਣਾ, ਇੱਥੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇੱਕ ਦੂਜੇ ਨੂੰ ਜਾਣਦੇ ਹੁੰਦੇ, ਵਾਕਫ ਹੁੰਦੇ ਵੀ ਫਲਾਣੇ ਪਿੰਡ ਦਾ ਫਲਾਣਾ ਨੰਬਰਦਾਰ ਹੈ, ਫਲਾਣੇ ਦਾ ਫਲਾਣਾ ਨੰਬਰਦਾਰ ਹੈ। ਇਹ ਲਾਗੇ ਹੋਰ ਸਿੱਖ ਜਾਂ ਹਿੰਦੂ ਕਮਿਊਨਿਟੀ ਹੈ ਸੀ ਲਾਗੇ ਆਪਣੇ ਪਿੰਡਾਂ ਦੇ? ਕਿੱਥੇ ਲਾਗੇ ਦੇ ਪਿੰਡਾਂ ਦੇ ਵਿੱਚ? ਕਿਹੜੇ ਪਿੰਡ, ਕਿਹੜੀ ਜਗ੍ਹਾ? ਨਹੀਂ, ਆਲਮਪੁਰ ਬੱਕਾ ਦੇ ਆਲੇ ਦੁਆਲੇ ਜਿਹੜੇ। ਆਲਮਪੁਰ ਬੱਕੇ ਦੀ ਗੱਲ ਕਰਦੇ ਹੋ? ਉੱਥੇ ਸਾਡੇ ਆਲੇ ਦੁਆਲੇ ਸਿਰਫ ਇੱਕ ਪਿੰਡ ਸੀਗਾ ਸਿੱਖਾਂ ਦਾ, ਬਾਕੀ ਸਾਰੇ ਮੁਸਲਮਾਨਾਂ ਦੇ ਸੀ। ਅੱਛਾ ਜੀ, ਉਹ ਕਿਹੜਾ ਪਿੰਡ ਸੀ? ਉਹ ਮੰਗੇ ਕੇ। ਅੱਛਾ, ਉਹ ਸਿੱਖਾਂ ਦਾ ਪਿੰਡ ਸੀ। ਉਹ ਸੀ ਸਿੱਖਾਂ ਦਾ। ਅੱਛਾ, ਇਹਦੇ ਵਿੱਚ 10 ਸਾਲ ਤੁਹਾਡੀ ਉਮਰ, ਚਲੋ ਬੱਚੇ ਨੂੰ ਇੰਨਾ ਨਹੀਂ ਪਤਾ ਹੁੰਦਾ, ਉਦੋਂ ਤੁਹਾਡੇ ਨਾਲ ਜਿਹੜੇ ਮੁੰਡੇ ਪੜ੍ਹਦੇ ਸੀ ਆਲਮਪੁਰ ਬੱਕੇ ਪਿੰਡ ਦੇ ਵਿੱਚ, ਉਹ ਆਪਣੇ ਹੀ ਪਿੰਡ ਦੇ ਮੁੰਡੇ ਸੀ ਜਾਂ ਕਿ ਬਾਹਰੋਂ ਆਉਂਦੇ ਸੀ ਪੜ੍ਹਨ? ਕੁਝ ਬਾਹਰੋਂ ਵੀ ਸੀਗੇ, ਕੁਝ ਸਾਡੇ ਆਪਣੇ ਪਿੰਡ ਦੇ ਸੀ। ਅੱਛਾ ਜੀ। ਇੱਕ ਮੰਗੇ ਕੇ ਦਾ ਵੀ ਸੀ ਸਿੱਖ ਮੁੰਡਾ। ਉਹਦਾ ਕੀ ਨਾਮ ਸੀ? ਉਹਦਾ ਨਾਮ ਸੀ ਗਿਆਨ ਸਿੰਘ। ਹਾਂ, ਗਿਆਨ ਸਿੰਘ ਨਾਂ ਉਹਦਾ ਸੀ। ਸਾਡੇ ਅਸੀਂ ਉਹਨੂੰ ਆਪਣਾ ਗੇਨਾ ਸੀ। ਗੇਨਾ ਸਾਡੀ। ਗੇਨਾ ਸਾਡੀ। ਉਹ ਮੰਗੇ ਕੇ ਦਾ? ਉਹ ਮੰਗੇ ਕਰਦਾ ਸੀ। ਅੱਛਾ, ਹਿੰਦੂਆਂ ਦਾ ਵੀ ਕੋਈ ਮੁੰਡਾ ਪੜ੍ਹਦਾ? ਨਹੀਂ, ਹਿੰਦੂਆਂ ਦਾ ਕੋਈ ਨਹੀਂ ਸੀ। ਹਿੰਦੂ ਸਾਡੇ ਨਜ਼ਦੀਕ ਹੈ ਹੀ ਨਹੀਂ ਸੀ। ਅੱਛਾ, ਤੇ ਜਿਹੜੇ ਪੜ੍ਹਾਉਂਦੇ ਸਨ, ਜਿਹੜੇ ਟੀਚਰ, ਉਹਨਾਂ 'ਚ ਕਿਹੜੇ ਸੀ? ਰਲਵੇਂ ਮਿਲਵੇਂ ਸਨ, ਹਿੰਦੂ ਵੀ? ਨਹੀਂ, 2 ਟੀਚਰ ਹੁੰਦੇ ਸੀ ਉਦੋਂ। ਪ੍ਰਾਇਮਰੀ ਸਕੂਲ ਸੀ ਸਾਡੇ ਪਿੰਡ। ਉਹ 2 ਟੀਚਰ ਸੀਗੇ, ਦੋਨੋਂ ਮੁਸਲਮਾਨ ਸੀ। ਕੀ ਨਾਮ ਉਹਨਾਂ ਦੇ? ਇੱਕ ਨਾਂ ਅੱਲਾ ਦਿੱਤਾ ਸੀ, ਇੱਕ ਨਾਂ ਗੁਲਾਮ ਕਾਦਰ ਸੀ। ਗੁਲਾਮ ਕਾਦਰ ਤੇ ਅੱਲਾ ਦਿੱਤਾ। ਅੱਛਾ, ਇਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਐਲੀਮੈਂਟ, ਉਸ ਦੌਰ ਦੀ ਮੈਂ ਗੱਲ ਕਰਦਾ ਜਦੋਂ ਉਮਰ ਤੁਹਾਡੀ 10 ਸਾਲ ਸੀ, ਨਿਆਣੇ ਨੂੰ ਚਲੋ ਨਹੀਂ ਪਤਾ ਹੁੰਦਾ, ਫਿਰ ਵੀ ਆਈਡੀਆ। ਅੱਛਾ, ਕੋਈ ਮਜ਼ਹਬੀ ਤਣਾਅ ਹੁੰਦਾ ਸੀ ਉਦੋਂ? ਨਹੀਂ, ਕੋਈ ਨਹੀਂ ਸੀ ਹੁੰਦਾ। ਜਦੋਂ ਹੁਣ ਇਹ ਮਜ਼ਹਬੀ ਤਿਉਹਾਰ ਈਦ ਜਾਂ ਉਹ ਬਣਾਉਂਦੇ ਬਾਬੇ ਨਾਨਕ ਦਾ ਜਨਮ ਦਿਨ, ਉਦੋਂ ਵੀ ਇਸ ਤਰ੍ਹਾਂ ਦੇ ਕੋਈ ਇਸ਼ੂ ਸਾਹਮਣੇ ਨਹੀਂ ਸੀ ਆਉਂਦੇ ਵੀ ਪਾਬੰਦੀ? ਇੰਨਾ ਮੈਂ ਸੁਣਿਆ ਸੀ ਜ਼ਰੂਰ ਵੀ ਗਾਏ ਦੀ ਕੁਰਬਾਨੀ ਤੋਂ ਥੋੜਾ ਜਿਹਾ ਹੁੰਦਾ। ਨਹੀਂ, ਸਾਡੇ ਪਿੰਡ ਕੋਈ ਨਹੀਂ, ਜਿਹਦੀ ਮਰਜ਼ੀ ਦੇਵੇ ਕੋਈ ਉੱਥੇ ਐਸਾ ਇਸ਼ੂ ਨਹੀਂ ਸੀ, ਕਿਉਂਕਿ ਸਾਡੇ ਨਜ਼ਦੀਕ ਹਿੰਦੂ ਹੈ ਹੀ ਕੋਈ ਨਹੀਂ ਸੀ। ਕੋਈ ਡੱਕ ਭੇਜ ਨਹੀਂ ਸੀ, ਕੋਈ ਮਜ਼ਹਬੀ ਮਸਲਾ ਪ੍ਰੋਬਲਮ ਕੋਈ ਨਹੀਂ ਸੀ? ਕੋਈ ਪ੍ਰੋਬਲਮ ਨਹੀਂ ਸੀ। ਅੱਛਾ ਜੀ। ਅੱਛਾ, ਫਿਰ ਜੇ ਆਪਾਂ ਗੱਲ ਕਰਦੇ ਹਾਂ 47 ਵੇਲੇ ਪਾਰਟੀਸ਼ਨ ਦਾ ਕਿਵੇਂ ਪਤਾ ਲੱਗਾ ਵੀ ਹੁਣ ਸਾਨੂੰ ਇਧਰੋਂ ਛੱਡ ਕੇ ਜਾਣਾ ਪੈਣਾ? ਕਿੰਨੇ ਦਿਨ ਪਹਿਲਾਂ ਪਤਾ ਲੱਗਾ? ਸਾਡੇ ਪਿੰਡ ਜਿਸ ਸਾਲ ਅਸੀਂ ਮਤਲਬ ਆਏ ਨਾ ਇੱਧਰ, ਉਸੇ ਸਾਲ ਇੱਕ ਹੋਰ ਸਕੂਲ ਬਣ ਗਿਆ ਸੀ, ਹਾਈ ਸਕੂਲ, ਇਸਲਾਮੀਆ ਹਾਈ ਸਕੂਲ। ਅੱਛਾ ਜੀ। ਉਹ ਪਿੰਡ ਵਾਲਿਆਂ ਨੇ 8-10 ਕਮਰੇ ਬਣਾ ਦਿੱਤੇ। ਹਾਂਜੀ। ਤੇ ਮੁਸਲਮਾਨਾਂ ਦੇ ਮੁੰਡੇ ਲੈਣ ਦੇ, ਕਿਉਂਕਿ ਉਹ ਇਸਲਾਮੀਆ ਸਕੂਲ ਬਣਾਇਆ ਸੀ। ਤੇ ਉੱਥੇ ਇੱਕ ਟੀਚਰ ਆਇਆ ਸੀਗਾ ਜਿਹੜਾ ਅਰਬੀ ਪੜ੍ਹਾਉਂਦਾ ਸੀ, ਅਬਦੁੱਲਾ ਸ਼ਾਇਦ ਉਹਦਾ ਨਾਮ ਸੀ। ਹਾਂਜੀ। ਉਹ ਮੌਲਵੀ ਸੀਗਾ। ਹਾਂਜੀ। ਉਹ ਬਹੁਤ ਹੀ ਦਲੇਰ ਕਿਸਮ ਦਾ ਬੰਦਾ ਸੀਗਾ ਉਹ। ਹਾਂਜੀ। ਉਹ ਟੀਚਰ ਤੇ ਮਜ਼ਹਬੀ ਲਿਹਾਜ਼ ਨਾਲ ਵੀ ਉਹ ਬਹੁਤ ਇਲਮ ਰੱਖਦਾ ਸੀ। ਹਾਂਜੀ। ਤੇ ਉਹ ਕੁਝ ਦੱਸਦਾ ਹੁੰਦਾ ਸੀ। ਫਿਰ ਇਸੇ ਦੌਰਾਨ ਛੁੱਟੀਆਂ ਹੋ ਗਈਆਂ ਸੀ। ਹਾਂਜੀ। ਸਕੂਲ 'ਚ, ਤੇ ਫਿਰ ਸਕੂਲ ਦੇ ਵਿੱਚ ਉਹ ਆਪਣਾ ਉਹ ਸਾਡੇ ਪਿੰਡ ਹੀ ਰਹਿਣ ਲੱਗ ਪਿਆ ਸੀਗਾ। ਹਾਂਜੀ। ਫਿਰ ਉਹ ਗਿਆ ਨਹੀਂ ਸੀ, ਛੁੱਟੀਆਂ 'ਚ ਵੀ ਗਿਆ ਨਹੀਂ ਸੀ। ਉਹ ਤੋਂ ਜੁਮੇ ਵਾਲੇ ਦਿਨ ਵੀ ਉਹ ਬੜੀ ਤਕਰੀਰ ਜੋਸ਼ੀਲੀ ਕਰਦਾ ਹੁੰਦਾ ਸੀਗਾ। ਹਾਂਜੀ। ਉਦੋਂ ਥੋੜੇ ਦਿਨ ਪਹਿਲਾਂ, ਕੋਈ 15-20 ਦਿਨ ਪਹਿਲਾਂ ਜਾਂ 30 ਦਿਨ ਮਹੀਨਾ ਪਹਿਲਾਂ ਇਹ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ। 15-20 ਦਿਨ ਪਹਿਲਾਂ? ਅੱਛਾ ਜੀ। ਫਿਰ ਤੁਹਾਨੂੰ ਪਿੰਡੋਂ ਕਿੰਨੇ ਉਠਾਇਆ? ਕਿਉਂਕਿ ਘਰ ਛੱਡਣਾ, ਸਾਰਾ ਕੁਝ ਛੱਡਣਾ ਸੌਖਾ ਤਾਂ ਨਹੀਂ ਹੁੰਦਾ, ਕਿ ਕਿਵੇਂ ਉੱਠੇ ਪਿੰਡਾਂ 'ਚ? ਕਿੰਨੇ ਕਿਸੇ ਨੇ ਉਠਾਇਆ ਫੋਰਸਲੀ ਜਾਂ ਆਪ ਹੀ ਉੱਠ? ਨਹੀਂ, ਫੋਰਸਲੀ ਕਿਸੇ ਨੇ ਉਠਾਇਆ। ਜਿਹੜਾ ਮੰਗੇ ਕੇ ਪਿੰਡ ਸੀ, ਉੱਥੋਂ 1-2 ਸਿੱਖ ਆਏ। ਉਹਨਾਂ ਨੇ ਕਿਹਾ ਜੀ ਤੁਹਾਡੇ ਖਿਲਾਫ ਬਹੁਤ ਸਿੱਖ ਬਰਾਦਰੀ ਇਕੱਠੀ ਹੋ ਰਹੀ ਆ, ਤੁਹਾਡੇ ਤੇ ਹਮਲਾ ਕਰੂ ਨੇ, ਕਿਉਂਕਿ ਸਾਡਾ ਤੁਹਾਡਾ ਇੱਥੇ ਰਹਿਣ ਸਹਿਣ ਇਕੱਠਾ ਸੀਗਾ। ਇਸ ਵਾਸਤੇ ਬਿਹਤਰ ਹੈ ਕਿ ਤੁਹਾਨੂੰ ਦੱਸਣਾ, ਇਤਲਾਹ ਦੇਣਾ। ਹਾਂ, ਇਤਲਾਹ ਦਿੰਦੇ ਆ, ਤੁਸੀਂ ਆਪਣੇ ਆਰਾਮ ਨਾਲ ਤੁਸੀਂ ਚਲੇ ਜਾਓ ਕੁਝ ਦਿਨਾਂ ਵਾਸਤੇ ਜਿੱਥੇ ਜਾਣਾ। ਹਾਂਜੀ। ਹਾਂ। ਫਿਰ ਪਿੰਡੋਂ ਕਿੱਧਰ ਨੂੰ ਗਏ? ਪਿੰਡੋਂ ਸਾਡਾ ਪਿੰਡ ਸੀ, ਉਹਦੀ ਹੱਦ ਦੇ ਨਾਲ ਹੀ ਹੱਦ ਮਿਲਦੀ ਸੀ। ਜਿਹੜਾ ਸੁਰਕਾਂ ਪਿੰਡ ਸੀ ਨਾ, ਹਾਂਜੀ, ਉਹਦੀ ਸਾਡੇ ਪਿੰਡ ਦੀ ਹੱਦ ਮਿਲਦੀ ਸੀ। ਔਰ ਸੁਰਕਾਂ ਜਿਹੜਾ ਪਿੰਡ ਸੀਗਾ ਉਹ ਰਿਆਸਤ ਕਪੂਰਥਲੇ ਵਿੱਚ ਪੈਂਦਾ ਸੀ। ਹਾਂਜੀ।
तो उदों ये सी उन्होंने कहा भी रियासत जी कपूरथला उन्होंने नहीं जाना, उन्होंने च नहीं कोई गड़बड़ होनी, इस वास्ते फिर वो उत्थे शिफ्ट हो गया सी भी असीं जाना नहीं गा, चलो कपूरथले रह लांगे। हाँ, रियासत कपूरथला। बल्कि मैं तुहानूं दसदा जिस दिन असीं साडा पिंड उठिया ना उत्थों वो अफवाह फैल गई कि जनाब पिंड के मशरक की तरफ कुछ सिख आ गए ने हमला किया। वो मैं भी दौड़ गया उन्होंने वाला उधर उधर। जो मैं वापस आया ना काफ़ी देर बाद मैं वापस आया उधरों फिर फुर के मैं तो उसे जब मैं गया तो उसे गलबात कोई नहीं सिख कोई नहीं सी। वो काफ़ी देर मैं बाद आया तो घर आया तो घर ताला लगाया सी, घर दे कोई नहीं सी। फिर मैं उतो साडी पिंडों बार सी हवेली, फिर मैं हवेली चला गया। उत्थे गया तो उत्थे माल मवैशी कोई नहीं सी, ना बंदा ही कोई सी, वो सारे घर दे टुर गए सी, चले गए सी। वो हवेली दे साडे इलाके नजदीक होर घर सी, वो अपना समान लोड कर रहे सी गड्ढे दे उत्ते। उन्होंने मैनू आवाज दी तो मैं गया तो उन्होंने पूछा भी तू नहीं गया? मैं क्या मैंने तो पता ही नहीं कदों चल गए हो। उन्होंने कहा ठहर जब साडे नाल चल जाई। फिर मैं उन्होंने नाल गया सुर्की। अच्छा, उत्थे साडे फिर जेडे बाकी घर दे उत्थे तुहानूं लभदे रहे होणे, तुसीं लभे? लभ लुभ के गए, लभ लुभ के गए। हाँ, कई बारी डब्बिया होना रस्ते च मैनू। ते फिर उत्थे चल गया ते अपना वो माल मवेशी एक मैं बकरा हुंदा सी साडा एक, ਉਹਦਾ ਮੇਰਾ ਉਹਦੇ ਵਿੱਚ ਬੜਾ ਪਿਆਰ ਸੀਗਾ, ਬਹੁਤ ਇਤਿਹਾਸ ਸੀ ਉਹਦਾ ਬੱਕਰੇ ਦਾ ਪਿਆਰ ਸੀਗਾ। ਉਹਨੂੰ ਮੈਂ ਚਾਰਦਾ ਖੇਤਾਂ 'ਚ ਹੀ ਰਹਿ ਜਾਂਦਾ ਸੀ, ਉਹਨੂੰ ਚਾਰਦਾ ਚੂਰਦਾ। ਉਹ ਮੈਂ ਦੇਖਿਆ ਬੱਕਰਾ ਕੋਈ ਨਹੀਂ ਸੀ ਨਾਲ 'ਚ। ਮੈਂ ਦੂਸਰੇ ਦਿਨ ਸੁਬਾਹ ਸਵੇਰੇ ਉੱਠਿਆ, ਇੱਕ ਰੱਸੀ ਲਈ ਤੇ ਪਿੰਡ ਨੂੰ ਚਲਾ ਗਿਆ ਆਲਮਪੁਰ ਨੂੰ। ਅੱਛਾ ਜੀ। ਉੱਥੇ ਜਾ ਕੇ ਮੈਂ ਉਹਨੂੰ ਲੱਭਿਆ ਲੱਭਦਿਆਂ ਮੈਨੂੰ ਇੱਕ ਦੁਕਾਨ ਦੇ ਛੱਪਰ ਦੇ थले वो मिल गया। बारिश हो रही सी, मैं उहदे गल च रस्सी पा ली, खिंचण लग पिया। मैं अगे नूं खिंचा, वो पिछे नूं खिंचे, क्योंकि चिकड़ सीगा ना। ते वो खैर मैं उन्होंने लै आया। वो जो मैं लैके आया तो फिर घर दे मेरे नाल बहुत मैनूं उन्होंने डांटिया कि तू क्यों गया, कल्ला क्यों? पिंड दे विच कोई बंदा नहीं सी, कोई गल नहीं सी, कोई बात नहीं सी। फिर उत्थे असीं कुछ 2-3 दिन रहे सुर्की। फिर उत्थों एक होर लागे पिंड सी लिट्टां, उत्थे चल गए। उत्थे जाके फिर असीं रहे कोई 10-15 दिन। फिर उत्थे अफवाह फैल गई कि रियासत भी इत्थों भी मुसलमान चले जाण। वो एक दिन सुबह सवेरे रोटी पक्की आ ते अफवाह फैल गई फटाफट निकलो, वो रोटी हाँ निकल जाओ इथों लिट्टां तो भी। वो फिर रोटी खाधी नहीं किसी ने भी, उदा ही वो गड्ढे ते समान रखा थोड़ा जिहा, एक गड्ढा लिया सी असीं नाल। वो तो किन्ना क रखना, खाण पीण का समान हुंदा सी उत्ते, जाओ चंद कपड़े सीगे उत्ते, रोटी भी उत्ते रखी, टुर पै। टुरदियां सानूं तकरीबन 3-4 बज गए शाम के। उत्थे एक पिंड आया दबूरी, ਉਹਦੇ लागे बकाया काफ़ी सिगारा। उत्थे वो वड्डियां ने कहा भी इसे गड्ढे खड़े करके ना रोटी खा लो। वो गड्ढे उत्थे खड़े करके रोटी खाण लग पए। वो पिछों ਜਿਹੜੇ भी लोग आउंदे गए ना, वो सानू वेख के ना उत्थे ही खलोंदे गए, उत्थे गड्ढे खड़े करदे गए। वो करदियां शाम तक उत्थे काफ़ी सारा आदम इकट्ठा हो गया, काफ़ी लोग इकट्ठे, बहुत इकट्ठे हो गया। वो फिर एक दूसरे में देखते हैं, कोई भी ना उठा। वो आहिस्ता आहिस्ता काफ़ी हो बड़ा कैंप बन गया, जिहड़ा कि दबूरी के नाम से कैंप मशहूर हो गया। उत्थे असीं कोई फिर 15-20 दिन रहे। 15-20 दिनों बाद फिर एक खाण पकाउण दा इन्नी जनता सी किवें करदे रहे 15-20 दिन? वो खाण पकाउण यही सी ना, गड्डियां ते खाण पीण दा समान रखिया सी, थोड़ा बहुत लियांदा सी ना। उत्थे अपना
ਲੱਕੜਾਂ ਟੁਕੜਾਂ ਇੱਧਰੋਂ ਉੱਧਰੋਂ ਲੈ ਆਉਣੀਆਂ ਤੇ ਚੁੱਲ੍ਹੇ ਬਣਾ ਕੇ ਉੱਥੇ ਇੱਟਾਂ ਉੱਟਾਂ ਦੇ ਉੱਥੇ ਬਣਾਉਂਦੇ ਦਾ। ਫਿਰ ਰਸਤੇ ਜਾਂਦੇ ਵਾਇਲੈਂਸ ਹੋਈ, ਕਾਫੀ ਸਾਰੇ ਲੋਕਾਂ ਨੂੰ ਕਤਲੋ ਗਾਰਤ ਹੋਈ। ਕੋਈ ਤੁਹਾਡੇ ਨਾਲ ਇਸ ਤਰ੍ਹਾਂ ਦਾ ਵਾਕਿਆ ਤਾਂ ਨਹੀਂ ਆਇਆ ਤੁਹਾਡੇ ਜੋ? ਸਾਡੇ ਨਾਲ ਫਲੱਡ ਵਿੱਚ ਮਰੇ ਲੋਕ, ਫਲੱਡ ਆ ਗਿਆ ਸੀ। ਅੱਛਾ ਜੀ। ਹਮਲਾ ਨਹੀਂ ਹੋਇਆ। ਹਮਲਾ ਬਲਕਿ ਜਿਸ ਤਰ੍ਹਾਂ ਉੱਥੋਂ ਦਬੂਰੀਆਂ ਉੱਠਿਆ ਨਾ ਕੈਂਪ, ਉੱਥੇ ਲਾਗੇ ਇੱਕ ਥੋੜੀ ਦੂਰ ਕੈਂਪ ਤੋਂ ਹਟਮਾ ਕਮਾਦ ਸੀਗਾ ਇੱਕ, ਉੱਥੋਂ ਅਸੀਂ ਗੰਨੇ ਗੁੰਨੇ ਭੰਨਣ ਜਾਂਦੇ ਹੁੰਦੇ ਸੀ, ਲੈਣ ਜਾਂਦੇ। ਉਹ ਇੱਕ ਦਿਨ ਅਸੀਂ ਉੱਥੋਂ ਮੁੰਡੇ ਇੱਕ ਦੋ ਮੁੰਡੇ ਸੀ, ਅਸੀਂ ਗੰਨੇ ਲੈ ਕੇ ਨਿਕਲੇ ਆ ਤੇ 2 ਘੋੜੀਆਂ ਤੇ ਸਿੱਖ ਜਨਾਬ ਆਏ ਪਰਲੇ ਪਾਸਿਓਂ ਆ ਵੜ ਗਏ ਕਮਾਦ ਦੇ ਵਿੱਚ। ਬਰਸ਼ੀਆਂ ਬੁਰਸ਼ੀਆਂ ਉਹਨਾਂ ਦੇ ਕੋਲ ਸੀ, ਉਹ ਪਤਾ ਨਹੀਂ ਉਹਨੇ ਕੀਤਾ। ਅਸੀਂ ਕੈਂਪ ਵੱਲ ਆ ਗਏ। ਤੁਸੀਂ ਆ ਗਏ? ਅਸੀਂ ਆ ਗਏ, ਅੱਗੇ ਆਏ ਤੇ ਫਿਰ ਅੱਗੇ ਇੱਕ ਜਨਾਬ ਟੈਂਕ ਸੀਗਾ, ਇੱਕ ਉਹਦੇ ਨਾਲ ਜੀਪ ਸੀ, ਜਿੱਤੇ ਫੌਜੀ ਸੀਗੇ। ਉਹਨਾਂ ਨੇ ਕਿਹਾ ਵੀ ਚਲੋ ਵੀ ਕੈਂਪ ਸਾਰਾ ਚਲੋ ਇੱਥੋਂ ਉੱਠੋ ਤਾਂ ਉੱਠ। ਉਹਨਾਂ ਨੇ ਕੈਂਪ ਨੂੰ ਜਨਾਬ ਉੱਥੋਂ ਤੋੜ ਲਿਆ। ਚੱਲਦੇ ਚੱਲਦੇ ਜਨਾਬ ਅਸੀਂ ਆ ਗਏ ਇੱਕ ਗਡਾਣਾ ਜਗ੍ਹਾ ਸੀ, ਗਡਾਣਾ, ਉੱਥੇ ਆ ਗਏ। ਉੱਥੇ ਆਇਆ ਤੇ ਮੈਨੂੰ ਨਾ ਮੋਸ਼ਨ ਲੱਗ ਗਿਆ। ਇੱਕ ਰਾਤ ਨੂੰ ਨਾ ਮੈਨੂੰ ਹਾਜਤ ਹੋਈ ਤੇ ਮੈਂ ਨਾ ਆਪਣੇ ਗੱਡੇ ਤੋਂ ਨਾਲ ਥੱਲੇ ਸੁੱਤੇ ਸੀ ਅਸੀਂ, ਮੈਂ ਗੱਡੇ ਤੋਂ ਥੋੜੀ ਹਟਵਾ ਚਲਾ ਗਿਆ ਰਫਾ ਹਾਜਤ ਵਾਸਤੇ। ਉਹ ਜੇ ਮੈਂ ਉੱਧਰ ਹੀ ਸੀਗਾ ਤੇ ਉਹ ਕੈਂਪ ਜਨਾਬ ਚੱਲ ਪਿਆ। ਉਹ ਮੈਨੂੰ ਵੀ ਘਰ ਦੇ ਲੱਭਣ ਲੱਗ ਪਿਆ। ਮੈਂ ਉੱਥੋਂ ਆਪਣਾ ਗੱਡਾ ਲੱਭਣ ਲੱਗ ਪਿਆ। ਘਰ ਦੇ ਤੁਹਾਨੂੰ ਲੱਭਣ ਲੱਗ ਪਿਆ? ਘਰ ਦੇ ਮੈਨੂੰ ਲੱਭਣ ਲੱਗ ਪਿਆ। ਉਹ ਕਾਫੀ ਹਨੇਰਾ ਸੀਗਾ। ਉਹ ਮੈਂ ਜਨਾਬ ਪਾਣੀ ਖੜਾ ਸੀਗਾ ਬਾਰਿਸ਼ਾਂ ਦਾ, ਐ ਫਿਰਦਾ ਫੁਰਦਾ ਰਿਹਾ ਜਨਾਬ, ਕਦੀ ਇੱਧਰ ਨੂੰ ਜਾ ਕਦੀ ਉੱਧਰ ਨੂੰ ਜਾ। ਉਹ ਨਾ ਮਿਲੇ ਮੈਨੂੰ ਘਰ ਦੇ। ਇਸੇ ਤਰ੍ਹਾਂ ਨਾਲ ਦਿਨ ਚੜ ਗਿਆ ਫਿਰਦੇ। ਅੱਛਾ, ਬੱਕਰਾ ਉਨੀ ਦੇਰ ਕੋਲ ਹੀ ਸੀ? ਨਹੀਂ, ਬੱਕਰਾ ਸੀ ਉਹ ਉੱਥੇ ਦਬੂਰੀ ਲਿਆ ਕੇ ਖਾ ਲਿਆ। ਅੱਛਾ ਅੱਛਾ ਅੱਛਾ। ਕੈਂਪ ਦੇ ਵਿੱਚ ਹਲਾਲ ਕਰਕੇ ਖਾ ਲਿਆ ਸੀ। ਅੱਛਾ ਜੀ। ਅੱਛਾ, ਉਹ ਜਨਾਬ ਆਪਣਾ ਕੈਂਪ ਚੱਲ ਪਿਆ। ਉਹ ਦਿਨ ਚੜ ਗਿਆ, ਮੈਨੂੰ ਨਾ ਉਹ ਲੱਭਦੇ ਆਏ ਪਰ ਨਾ ਲੱਭੇ। ਫਿਰ ਉਹ ਆਰਡਰ ਕੀਤਾ ਫੌਜ ਨੇ ਕਿ ਸਿਰਫ ਗੱਡੇ ਨਹੀਂ ਜਾਣਗੇ, ਗੱਡੇ ਇੱਥੇ ਰਹਿਣ, ਪੈਦਲ ਦੇ ਲੋਕ ਜਿਹੜੇ ਆ ਉਹ ਜਾਣ। ਉਹ ਪੈਦਲ ਟੁਰ ਪਏ ਲੋਕ, ਗੱਡੇ ਉੱਥੇ ਖੜੇ ਹੋ ਗਏ। ਮੈਂ ਸੋਚਿਆ, ਮੈਂ ਕਿਹਾ ਮੈਂ ਹੁਣ ਕਿੱਥੋਂ ਲੱਭਾਂ ਘਰਦਿਆਂ ਨੂੰ। ਮੈਂ ਇੱਕ ਉਦੋਂ ਉਹਨਾਂ ਵਕਤਾਂ ਦੇ ਵਿੱਚ ਜਿਹੜੇ ਲੁੱਕ ਪਾਉਂਦੇ ਸੀ ਨਾ ਸੜਕ ਦੇ ਉੱਤੇ, ਉਹ ਡਰਮ ਉੱਥੇ ਸੜਕ ਦੇ ਕਿਨਾਰੇ ਰੱਖ ਦਿੰਦੇ ਸੀ, ਖੜਾ ਕਰ ਦਿੰਦੇ ਸੀ, ਉੱਥੇ ਹੀ ਉਹ ਪਿਆ ਦਿੰਦਾ ਹੁੰਦਾ ਸੀ। ਤੁਸੀਂ ਤਾਂ ਨਹੀਂ ਦੇਖੇ ਹੋਣੇ? ਵੇਖੇ ਪਹਿਲਾਂ ਉੱਤੇ ਸਾਈਡਾਂ ਤੇ ਲਾ ਦਿੰਦੇ ਸੜਕ ਦੇ। ਹਾਂ ਬਿਲਕੁਲ ਬਿਲਕੁਲ, ਜਿਵੇਂ ਹੁਣ ਡਿਵਾਈਡਰ ਲਾਉਂਦੇ ਆ ਨਾ ਉਵੇਂ ਲਾ ਦਿੰਦੇ। ਉਵੇਂ ਲਾ ਦਿੰਦੇ ਸੀਗੇ। ਤੇ ਉਹ ਹੈ ਉੱਥੇ ਚੂਨਾ ਜਿਹਾ ਹੁਣ ਤੇ ਮਾਰ ਦਿੰਦੇ ਸੀ। ਉਹ ਡਰਮ ਉਸ ਰੱਖ ਦਿੰਦੇ ਸੀ, ਉੱਥੋਂ ਕੋਈ ਚੱਕਦਾ ਹੀ ਨਹੀਂ ਸੀਗਾ। ਉਦੋਂ ਯਾਦ ਨਹੀਂ ਸੀ ਨਾ ਹੁੰਦੇ। ਤੇ ਉਹ ਉੱਥੇ ਮੈਂ ਸੋਚਿਆ, ਮੈਂ ਕਿਹਾ ਵੀ ਹੁਣ ਮੈਂ ਕਿਵੇਂ ਲੱਭਾਂ। ਮੈਂ ਸੋਚ ਕੇ ਮੈਂ ਇੱਕ ਡਰਮ ਦੇ ਕੋਲ ਜਾ ਕੇ ਬਹਿ ਗਿਆ ਜਿੱਥੋਂ ਲੋਕ ਲੰਘ ਰਹੇ ਸੀਗੇ ਸੜਕ ਦੇ ਉੱਤੋਂ ਦੀ। ਉਹ ਲੋਕ ਮੇਰੇ ਵੱਲ ਦੇਖਦੇ ਜਾਣ, ਮੈਂ ਲੋਕਾਂ ਵੱਲ ਦੇਖਾਂ। ਤੁਸੀਂ ਘਰਦਿਆਂ ਨੂੰ ਲੱਭੋ। ਆਹੋ, ਮੈਂ ਕੋਈ ਬੰਦਾ ਲੱਭੇਗਾ ਨਾ। ਉਹ ਕਾਫੀ ਦੇਰ ਮੈਂ ਬੈਠਾ ਰਹਿ ਗਿਆ, ਕਾਫੀ ਟਾਈਮ ਗੁਜ਼ਰ ਗਿਆ। ਫਿਰ ਇੱਕ ਸਾਡੇ ਪਿੰਡ ਦਾ ਬੰਦਾ ਆਇਆ ਉੱਥੇ। ਉਹਨੇ ਮੈਨੂੰ ਪੁੱਛਿਆ ਤੂੰ, ਉਹ ਮੈਨੂੰ ਪਿਆਰ ਨਾਲ ਕਈ ਲੋਕ ਬਾਬੂ ਕਹਿੰਦੇ ਸੀਗੇ। ਆਹੋ, ਉਹਨੇ ਕਿਹਾ ਬਾਬੂ ਤੂੰ ਕਿਵੇਂ ਇੱਥੇ ਬੈਠਾ? ਮੈਂ ਕਿਹਾ ਮੈਂ ਘਰਦਿਆਂ ਤੋਂ ਵਿਛੜਿਆ। ਉਹਨੇ ਕਿਹਾ ਅੱਛਾ। ਉਹਨੇ ਦੱਸਿਆ ਮੈਨੂੰ ਕਿ ਉਹ ਜਿਹੜਾ ਨਾ ਬੋਰਡ, ਉਹਦੇ ਹੇਠਾਂ ਤੁਹਾਡਾ ਚਾਚਾ, ਬਰਾਦਰੀ ਤੋਂ ਚਾਚਾ ਸੀ, ਸਕਾ ਨਹੀਂ ਸੀ, ਬਰਾਦਰੀ ਤੋਂ ਫਕੀਰ ਮੁਹੰਮਦ, ਉਹਦਾ ਉਹ ਉੱਥੇ ਹੈਗੇ ਬੋਰਡ ਹੇਠਾਂ, ਉੱਥੇ ਚਲੇ ਜਾਓ ਉਹਨਾਂ ਦੇ ਕੋਲ। ਉਹ ਫਿਰ ਮੈਂ ਉੱਥੋਂ ਗਿਆ ਤਾਂ ਉਹ ਵਾਕਿਆ ਉੱਥੋਂ ਮੈਨੂੰ ਮਿਲ ਪਿਆ। ਉਹ ਫਿਰ ਮਿਲੇ ਤੇ ਉਹ ਫਿਰ ਸ਼ਾਮ ਨੂੰ ਨਾ ਮੈਨੂੰ ਸਾਡੇ ਗੱਡਾ ਜਿੱਥੇ ਸੀਗਾ ਨਾ, ਸ਼ਾਮ ਨੂੰ ਮੈਨੂੰ ਉਹਨੂੰ ਪਤਾ ਸੀਗਾ, ਉਹ ਉੱਥੇ ਗੱਡੇ ਤੇ ਚੜ੍ਹ ਆਇਆ। ਅੱਛਾ ਅੱਛਾ। ਅੱਗੇ ਮੈਂ ਗਿਆ ਤਾਂ ਗੱਡੇ ਤੇ ਇੱਕ ਮੇਰੀ ਛੋਟੀ ਮਸੀਤਾ ਸੀਗੀ, ਵਾਲਦ ਸਾਹਿਬ ਸੀਗੇ,
ਕਿ ਇੱਕ ਚਾਚਾ ਸੀ ਸਾਡਾ, ਹਾਂਜੀ ਉਹ ਚਾਚਾ ਸਾਡਾ ਜਿਹੜਾ ਸੀ ਬਹੁਤ ਬੜਾ ਜਵਾਨ ਸੀਗਾ ਇਲਾਕੇ ਦੇ ਵਿੱਚ। ਉਹਦੇ ਨਾਲ ਮਤਲਬ ਕੁਸ਼ਤੀ ਕੋਈ ਵੀ ਨਹੀਂ ਸੀ ਲੜਦਾ ਤੇ ਖੁਰਾਕ ਉਹਦੀ ਸਿਰਫ ਦੁੱਧ ਸੀ, ਦੁੱਧ ਹੀ ਪੀਂਦਾ ਸੀ, ਰੋਟੀ ਨਹੀਂ ਸੀ ਖਾਂਦਾ। ਹਾਂਜੀ ਉਹ ਇਸ ਵਾਸਤੇ ਉਹ ਇੱਕ ਗੱਡੇ ਦੇ ਨਾਲ ਇੱਕ ਗਾਂ ਵੀ ਰੱਖੀ ਸੀ, ਗਾਂ ਵੀ ਲਿਆਂਦੀ ਸੀ ਉਹਦੇ ਵਾਸਤੇ ਦੁੱਧ ਪੀਣ ਲਈ। ਹਾਂ ਦੁੱਧ, ਕਿਉਂਕਿ ਉਹ ਦੁੱਧ ਤੋਂ ਬਗੈਰ ਹੋਰ ਕੁਝ ਖਾਂਦਾ ਹੀ ਨਹੀਂ ਸੀ। ਅੱਛਾ ਜੀ। ਉਹ ਸੀਗੇ ਉੱਥੇ। ਰਾਤ ਨੂੰ ਅਸੀਂ ਰਹੇ ਆ, ਰਾਤ ਨੂੰ ਅਸੀਂ ਸੌਂ ਗਏ ਆ, ਮੈਂ ਤਾਂ ਮੇਰੀ ਹਮਸ਼ੀਰਾ ਵੀ, ਅਸੀਂ ਗੱਡੇ 'ਚ ਸੁੱਤੇ ਆ ਤੇ ਸੁਬਾਹ ਨਮਾਜ਼ ਸੁਬਾਹ ਸਰਦੀ ਵੇਲੇ ਵਾਲਾ ਸਾਹਿਬ ਨੇ ਸਾਨੂੰ ਉਠਾਇਆ ਗੱਡੇ ਤੋਂ, ਉੱਠੋ ਉੱਠੋ, ਹੜ੍ਹ ਆ ਗਿਆ। ਅਸੀਂ ਉੱਤਰ ਕੇ ਨਾਲ ਹੀ ਸੜਕ ਸੀਗੀ, ਹਾਂਜੀ ਸੜਕ ਤੇ ਆ ਕੇ ਬਹਿ ਗਿਆ ਉੱਥੇ ਖੜੋ ਕੇ। ਉਹ ਦੇਖਦੇ ਜਨਾਬ ਸਾਨੂੰ ਨਾ ਉਹ ਗੱਡਾ ਸਾਡਾ ਡੁੱਬ ਗਿਆ ਪਾਣੀ ਦੇ ਵਿੱਚ। ਉਹਦੇ ਚਾਚਾ ਸੀ ਮੇਰਾ, ਉਹ ਇੱਕ ਰੱਸਾ ਸੀ ਕਾਫੀ ਵੱਡਾ ਮਜ਼ਬੂਤ ਜਿਹਾ, ਉਹਦੇ ਨਾਲ ਗੱਡੇ ਨਾਲ ਬੰਨ ਕੇ ਨਾ ਤਾਂ ਦਰਖਤ ਸੀਗਾ ਨੇੜੇ, ਉਹਨੂੰ ਨਾ ਬੰਨਤਾ ਤਾਂ ਅੱਗੇ ਗਾਂ ਰੁੜੇ ਨਾ। ਇਸ ਤਰ੍ਹਾਂ ਕਰਕੇ ਫਿਰ ਉਹ ਵਾਲਦ ਸਾਹਿਬ ਸਾਨੂੰ ਲੈ ਕੇ ਨਾ ਉਹ ਦਰਿਆ ਦਾ ਪੁਲ ਸੀਗਾ, ਸਤਲੁਜ ਦਰਿਆ ਜਿਹੜਾ ਸੀ, ਉਹਦਾ ਪੁਲ ਕਰਾਸ ਕਰਕੇ ਤੇ ਅੱਗੇ ਲੈ ਆਉਂਦਾ। ਅੱਗੇ ਫਿਰ ਬਾਕੀ ਸਾਡੇ ਘਰ ਦੇ ਸਾਰੇ ਨਾ ਚਾਚੇ ਤਾਏ ਵਗੈਰਾ ਹੋਰ ਲਟਣ ਦੇ ਪੂਰਾ ਖਾਨਦਾਨ ਅੱਗੇ ਬੈਠਾ ਸੀ। ਫਿਰ ਉੱਥੋਂ ਰਹੇ, ਉੱਥੋਂ ਫਿਰ ਅਸੀਂ ਥੋੜ੍ਹੇ ਦਿਨਾਂ ਬਾਅਦ ਨਾ ਉੱਥੇ ਉਹ ਫਲੱਡ ਆ ਗਿਆ। ਉੱਥੇ ਲੋਕ ਨਾ ਬਹੁਤ ਮੌਤ ਹੋਈਆਂ, ਬਹੁਤ ਮਰੇ ਲੋਕ ਉੱਥੇ ਫਲੱਡ ਵਿੱਚ। ਫਿਰ ਉੱਥੋਂ ਅਗਾਂਹ ਫਿਰ ਟੁਰ ਪਏ, ਆਹਿਸਤਾ ਇੱਥੇ ਆ ਗਏ 85 ਅੱਛਾ। ਤੇ ਇਹ ਬਾਅਦ ਚ ਕਿੰਨਾ ਫਿਰ ਇੱਧਰ ਆ ਕੇ ਪੜ੍ਹਨਾ ਸਟਾਰਟ ਕੀਤਾ? ਹਾਂਜੀ ਫੈਸਲਾਬਾਦ ਹੀ। ਹਾਂ ਲੈਲਪੁਰੀ। ਫਿਰ ਕਿੱਥੇ ਤੱਕ ਪਹੁੰਚੇ? ਪੁਲਿਸ ਦੀ ਜੌਬ ਮੈਟ੍ਰਿਕ ਕੀਤਾ। ਮੈਟ੍ਰਿਕ ਕਰਕੇ ਕਿ ਭਰਤੀ ਹੋਏ? ਸਿਪਾਹੀ ਭਰਤੀ ਹੋਏ? ਸਿਪਾਹੀ ਭਰਤੀ ਹੋਇਆ। ਅੱਛਾ, ਸਿਪਾਹੀ ਤੋਂ ਕਿੱਥੇ ਤੱਕ ਪਹੁੰਚੇ? ਇੰਸਪੈਕਟਰ ਦਾ। ਕਿੱਥੇ ਕੀਤੀ ਨੌਕਰੀ? ਨੌਕਰੀ ਮੈਂ ਬਾਵਲਪੁਰ ਭਰਤੀ ਹੋਇਆ ਸੀ। ਹਾਂਜੀ। ਉਸ ਤੋਂ ਬਾਅਦ ਫਿਰ ਮੈਂ ਬਾਬਲ ਨਗਰ ਵੀ ਕੀਤੀ, ਰੀਂਜਾਰ ਖਾਂ ਵੀ ਕੀਤੀ ਹੈ। ਸਨ 71 ਦੇ ਵਿੱਚ ਮੈਂ ਆਪਣਾ KSI ਦਾ ਕੋਰਸ ਕਰਕੇ ਆਇਆ ਸੀ ਤੇ ਫਿਰ ਉਹਦੇ ਚਲ ਗਏ ਬੰਗਲਾਦੇਸ਼ ਵਿੱਚ। ਬੰਗਲਾਦੇਸ਼? ਹਾਂਜੀ। ਬੰਗਲਾਦੇਸ਼ ਕਿੰਨੀ ਦੇਰ ਕਰਕੇ ਆਏ? 3 ਸਾਲ। 3 ਸਾਲ। ਕਿਹੜੇ ਸ਼ਹਿਰ 'ਚ ਕੀਤੀ ਸੀ ਉੱਥੇ? ਰਾਜਸ਼ਾਹੀ। ਉੱਥੇ ਥੋੜਾ ਚਿਰ ਹੀ ਰਹੇ ਆ, 6 ਮਹੀਨੇ ਹੀ। ਗਾਂ ਫਿਰ 2.5 ਸਾਲ ਤੇ ਇੰਡੀਆ 'ਚ ਕੱਟੇ ਸੀ। 2.5 ਸਾਲ ਇੱਧਰ ਆ ਗਏ। ਹੋ ਗਿਆ ਕੈਦੀ ਬਣ ਗਿਆ ਸੀ ਇੰਡੀਆ ਦੇ। ਅੱਛਾ। ਹਾਂ। ਇੰਡੀਆ ਦੇ ਉੱਥੋਂ ਜਿਹੜੇ ਮੁਲਾਜ਼ਮ ਸਨ ਇੱਧਰ ਵਾਲੇ ਪੁਲਿਸ ਵਾਲੇ, ਹਾਂ, ਜਾਂ ਜਿਹੜੇ ਸੀ ਉਹਨਾਂ ਨੇ ਕੈਦੀ ਬਣਾ ਲਏ ਸੀ। ਹਾਂ, ਫੌਜ ਵੀ ਕੈਦੀ ਬਣ ਗਈ, ਨਾਲ ਪੁਲਿਸ ਵੀ ਕੈਦੀ ਬਣ ਗਈ। ਕਿੱਥੇ ਰਹੇ 2.5 ਸਾਲ? ਫਿਰ ਕਿਹੜੀ ਜੇਲ੍ਹ ਸੀ? ਧਨ ਸਾਗਰ ਹੈ ਜਗ੍ਹਾ। ਅੱਛਾ ਜੀ। CP ਦੇ ਵਿੱਚ। ਅੱਛਾ ਅੱਛਾ। ਮੱਧਿਆ ਪ੍ਰਦੇਸ਼। ਅੱਛਾ, ਉੱਥੋਂ ਦਾ ਫਿਰ ਜਦੋਂ 71 ਵਾਲੀ ਜਿਵੇਂ ਤੁਸੀਂ ਦੱਸਿਆ ਵੀ ਇਹਨਾਂ ਨੇ ਕਿਸ ਤਰ੍ਹਾਂ ਦਾ ਟਰੀਟ ਕੀਤਾ ਸੀ ਇੰਡੀਅਨ ਗਵਰਨਮੈਂਟ ਨੇ, ਜਿਹੜੇ ਕੈਦੀ ਬਣਾਏ ਸੀ ਉਹਨਾਂ ਨੂੰ ਕਿਵੇਂ ਰਿਲੀਜ਼ ਕੀਤਾ ਸੀ? ਉਹ ਮੁਖਤਲਿਫ ਜਗ੍ਹਾ ਤੇ ਜਿਹੜੇ ਸੀਗੇ ਨਾ ਮੁਖਤਲਿਫ ਅਫਸਰ, ਉਹ ਆਪਣਾ ਜਿਹੇ ਜਿਹੇ ਅਫਸਰ ਹੁੰਦੇ ਆ ਉਹੋ ਜਿਹਾ ਉਹਨਾਂ ਦੇ ਨਾਲ ਸਲੂਕ ਕਰਦੇ ਰਹੇ। ਉਹ ਅੱਛੇ ਅਫਸਰ ਵੀ ਹੁੰਦੇ ਵਿੱਚ, ਕੋਈ ਜ਼ਰੂਰੀ ਨਹੀਂ ਕਿ ਸਾਰੇ ਗੰਦੇ ਹੋਣ। ਉਹ ਅੱਛੇ ਹੁੰਦੇ ਆ, ਉਹ ਅੱਛਾ ਸਲੂਕ ਕਰਦੇ। ਜਿਹੜੇ ਗੰਦੇ ਸੀ ਉਹ ਸਖਤੀ ਕਰਦੇ ਸੀ। ਕੀ ਐਗਰੀਮੈਂਟ ਕੀ ਹੋਇਆ ਸੀ ਇਹ ਉਦੋਂ ਵੀ ਜਦੋਂ ਕੈਦੀ ਰਿਹਾ ਕੀਤੇ? ਉਹ ਇੱਥੇ ਆਪਣਾ ਇਹਨੇ ਹੀ ਜਾ ਕੇ ਕੀਤਾ ਸੀ ਨਾ ਜ਼ੁਲਫਕਾਰ ਅਲੀ ਭੁੱਟੋ ਨੇ। ਹਾਂਜੀ। ਇਹੀ ਗਿਆ ਸੀ ਨਾ ਉੱਥੇ ਸ਼ਿਮਲਾ ਮਾਹਿਦਾ ਜਿਹੜਾ ਕੀਤਾ ਸੀ। ਕਿੰਨੇ ਸਨ ਆਪਣੇ ਆਰਮੀ ਦੇ ਜਾਂ ਪੁਲਿਸ ਦੇ ਜਵਾਨ ਜਿਹੜੇ ਉਦੋਂ ਮੁਲਾਜ਼ਮ ਕੈਦੀ ਸੀ? ਕੋਈ ਆਈਡੀਆ ਹੈ? ਨਹੀਂ, ਪੂਰਾ ਆਈਡੀਆ ਨਹੀਂ, ਕਿਉਂਕਿ ਲੱਖ ਕਹਿੰਦੇ ਹੁੰਦੇ ਸੀ, ਲੱਖ ਬੰਦਾ ਹੈ। ਉਹਦੇ ਵਿੱਚ ਸਿਵਲੀਅਨ ਵੀ ਸੀਗੇ। ਸਿਵਲੀਅਨ ਵੀ ਸੀ। ਹਾਂਜੀ। ਉਹ ਲੱਖ ਫੌਜ ਦਾ ਨਾਂ ਹੋ ਗਿਆ, ਫੌਜ ਲੱਖ ਫੌਜ ਹੋ ਗਈ ਜੀ। ਉਹਦੇ ਵਿੱਚ ਅਸੀਂ ਵੀ ਸੀਗੇ। ਉਹ ਸਿਵਲੀਅਨ ਨਹੀਂ, ਜਿਹੜੇ ਕਾਰੋਬਾਰ ਵਾਲੇ ਬੰਦੇ ਹੋਣੇ ਉਧਰ ਗਏ ਹੋਣੇ ਜਾਂ ਪੈਸੇ ਕਿਤੇ ਗਏ ਹੋਣੇ, ਉਹ ਵੀ ਵੇਚੇ। ਅੱਛਾ, ਇੱਕ ਮੈਨੂੰ ਦੱਸੋ ਤੁਸੀਂ
ਵੀ ਆਹ ਜਿਹੜੀ ਤੁਸੀਂ ਤੇ ਰਸਤੇ 'ਚੋਂ ਠੀਕ ਆ ਗਏ, ਕੋਈ ਐਸਾ ਮਾਮਲਾ ਤਾਂ ਨਹੀਂ ਹੋਇਆ। ਆਂਦੇ ਵੀ 10 ਲੱਖ ਦੇ ਕੋਲ ਲੋਕ ਮਰੇ ਆ, ਉਧਰ ਦੇ ਵੀ ਇੱਧਰ ਦੇ ਵੀ, ਆ ਰਸਤਿਆਂ ਦੇ ਵਿੱਚ। ਇਹਦੇ ਇਸ ਵਾਇਲੈਂਸ ਦੇ ਪਿੱਛੇ ਵਜ੍ਹਾ ਕੀ ਸੀ? ਲੋਕਾਂ ਦੇ ਵਿੱਚ ਲਾਲਚ ਦਾ ਐਲੀਮੈਂਟ ਆ ਗਿਆ ਵੀ ਆਪਾਂ ਇਹਨਾਂ ਦਾ ਮਾਲ ਡੰਗਰ ਖੋਲਾਂਗੇ, ਜਾਂ ਕਿ ਮਜ਼ਹਬੀ ਅੱਗ ਜਿਹੜੀ ਉਹ ਉਹਨੂੰ ਚੰਗਿਆੜਾ ਲੱਗ ਗਿਆ 47 ਵਿੱਚ? ਹਾਂਜੀ, ਮਜ਼ਹਬੀ ਤੌਰ ਤੇ, ਮਜ਼ਹਬੀ ਤੌਰ ਤੇ ਇਹ ਸਿੱਖ ਸੀ ਨਾ, ਪੰਜਾਬ ਦੇ ਵਿੱਚ ਹਿੰਦੂ ਜ਼ਿਆਦਾ ਹੈ ਹੀ ਨਹੀਂ ਸੀ। ਹਾਂਜੀ, ਪੰਜਾਬ ਦੇ ਵਿੱਚ ਜ਼ਿਆਦਾ ਸਿੱਖ ਸੀ ਤੇ ਮੁਸਲਮਾਨ ਸੀ। ਹਾਂਜੀ, ਇਹ ਸਿੱਖਾਂ ਨੂੰ ਜਿਹੜਾ ਸੀ ਨਾ, ਉਹ ਤਾਰਾ ਸਿੰਘ ਸੀ, ਇਹਨਾਂ ਦਾ ਕੋਈ ਤਾਰਾ ਸਿੰਘ ਲੀਡਰ ਨੇ ਇਹ ਤਾਰਾ ਸਿੰਘ ਨੂੰ ਆਪਣੇ ਹੱਥ ਤੇ ਚੜਾਇਆ। ਉਹਨੂੰ ਕਿਹਾ ਵੀ ਤੁਹਾਡਾ ਅਸੀਂ ਖਾਲਿਸਤਾਨ ਬਣਾ ਦਾਂਗੇ, ਤੁਸੀਂ ਸਾਡੇ ਨਾਲ ਮਿਲ ਜਾਓ। ਕਿਉਂਕਿ ਅਗਰ ਸਿੱਖ ਉਹਨਾਂ ਦੇ ਨਾਲ ਨਾ ਮਿਲਦੇ ਤੇ ਪੰਜਾਬ ਦੇ ਵਿੱਚ ਹਿੰਦੂ ਹੈ ਹੀ ਨਹੀਂ ਸੀਗੇ। ਸਿਰਫ ਸ਼ਹਿਰਾਂ ਦੀ ਹੱਦ ਤੱਕ ਮਹਿਦੂਦ ਸੀਗੇ, ਪਿੰਡਾਂ ਵਿੱਚ ਕੋਈ ਹਿੰਦੂ ਨਹੀਂ ਸੀਗੇ। ਤੇ ਉਹ ਸਿੱਖਾਂ ਨੂੰ ਉਹਨਾਂ ਨੇ ਭੂਏ ਚੜਾਤਾ, ਜਿਹਨੂੰ ਕਹਿੰਦੇ ਨੇ ਭੂਏ ਚੜਾਤਾ। ਉਹ ਜ਼ਿਆਦਾ ਖਿਲਾਫ ਹੋਏ ਮੁਸਲਮਾਨਾਂ ਦੇ। ਅੱਛਾ, ਇਹ ਦੱਸੋ ਵੀ ਹੁਣ ਇੰਨੇ ਸਾਲ ਹੋ ਗਏ ਆ, ਹਾਂਜੀ, ਇੰਨੀ ਨੌਕਰੀ ਵੀ ਕੀਤੀ, 10 ਸਾਲ ਰਹੇ ਆਪਣੇ ਬੱਕਰੇ ਦੀ ਸੇਵਾ ਕਰਦੇ ਰਹੇ ਉੱਥੇ। ਕਦੀ ਪਿੰਡ ਆਲਮਪੁਰ ਬੱਕਾ ਯਾਦ ਨਹੀਂ ਆਇਆ? ਮੇਰਾ ਯਾਦ ਆਉਂਦਾ। ਗਏ ਨਹੀਂ, ਕਦੀ ਟਰਾਈ ਨਹੀਂ ਮਾਰੀ? ਨਹੀਂ, ਜਾਣ ਹੀ ਨਹੀਂ ਦਿੰਦੇ। ਅੱਛਾ, ਉਵੇਂ ਜ਼ੇਨ 'ਚ ਹੈ ਵੀ ਫਲਾਣੇ ਥਾਂ ਆਪਣਾ ਪਿੰਡ ਸੀ। ਉਹ ਬੰਦਾ ਜਦੋਂ ਪਿਆ ਹੋਵੇ ਰਾਤ ਨੂੰ ਖਿਆਲ ਆ ਜਾਂਦਾ ਵੀ ਉਹ ਆਹ ਗਲੀਆਂ ਸੀ, ਉੱਥੇ ਆਵਾਂ ਸੀ। ਬਿਲਕੁਲ ਨਕਸ਼ਾ ਹੈ ਜ਼ੇਨ ਦੇ ਵਿੱਚ, ਲੇਕਿਨ ਉਹ ਨਕਸ਼ੇ ਕਿੱਥੇ ਰਹਿ ਗਿਆ ਹੁਣ? ਉਹ ਤਾਂ ਖਤਮ ਹੋ ਗਿਆ। ਹੁਣ ਤੁਸੀਂ ਫੈਸਲਾਬਾਦ ਦਾ ਅਸੀਂ ਨਹੀਂ ਹੁਲੀਆ ਨਹੀਂ ਵਿਗਾੜਤਾ। ਅੱਛਾ, ਦਿਲ ਕਰਦਾ ਆਪਣੇ ਪਿੰਡ ਵੇਖਣ ਨੂੰ? ਦਿਲ ਤਾਂ ਕਰਦਾ। ਤੇ ਜੇ ਲੈ ਜਾਇਆ ਜਾਵੇ ਤੁਹਾਨੂੰ, ਹਾਂ, ਤੇ ਕਿਵੇਂ ਲੱਭ ਲੋਗੇ ਆਪਣਾ ਘਰ? ਇੱਥੇ ਕਿਸੇ ਬਦਲ ਤੇ ਬੜਾ ਕੁਛ ਗਿਆ ਹੋਣਾ। ਉਹ ਬੰਦਾ ਉਹ ਸਾਡੇ ਉੱਥੇ ਹੁੰਦੇ, ਉਹਨਾਂ ਨੇ ਸਿੱਖਾਂ ਨੇ ਅੱਗ ਲਾਤੀ ਸੀ ਪਿੰਡ ਨੂੰ। ਅੱਛਾ, ਹੁਣ ਉਹ ਘਰ ਕਿੱਥੇ ਰਹਿ ਗਏ? ਉਹ ਘਰ ਜਿਹੇ ਸੀਗੇ ਉਹ ਜਿਹੇ ਘਰ ਤਾਂ ਨਹੀਂ ਰਹਿ ਗਏ ਹੁਣ। ਲੇਕਿਨ ਪਿੰਡ ਤੇ ਜ਼ਰੂਰ ਹੈ। ਪਿੰਡ ਤੇ ਜ਼ਰੂਰ ਹੈ ਨਾ? ਪਿੰਡ ਤਾਂ ਜ਼ਰੂਰ ਹੈਗਾ, ਲੇਕਿਨ ਉਹ ਨਕਸ਼ੇ ਬਦਲ ਗਏ ਹੋਣੇ ਨਾ। ਨਕਸ਼ੇ ਬਦਲ ਗਏ। ਅਸੀਂ ਇੱਧਰ ਆ ਕੇ ਪਿੰਡ ਸੀਗੇ, ਉਹਨਾਂ ਦੇ ਨਕਸ਼ੇ ਬਦਲਤੇ। ਇਸ ਪਹਿਲਾਂ ਇੰਨੀਆਂ ਖੁੱਲੀਆਂ ਸੜਕਾਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ, ਉਹਨਾਂ ਵਿੱਚ ਅਸੀਂ ਵਾਲ ਬੂਲ ਕੇ ਗਲੀਆਂ ਬਣਾ ਲੈਂਦੇ। ਅੱਛਾ, ਇਹਦੇ ਵਿੱਚ ਇਹ ਦੱਸੋ ਵੀ 70-72 ਸਾਲ ਹੋ ਗਏ ਆ, ਆਪਾਂ ਹੁਣ ਤੱਕ ਵੇਖਦੇ ਆਂ ਵੀ ਜਿਵੇਂ ਤੁਸੀਂ ਆਂਦੇ ਵੀ ਜਾਣ ਨਹੀਂ ਦਿੰਦੇ, ਜਿਵੇਂ ਦੂਜੀ ਦੁਨੀਆ ਦੇ ਦੂਜੇ ਮੁਲਕ ਵੀ ਤਾਂ ਹੈ ਹੀ ਨੇ, ਇੱਕ ਪਾਸੇ ਆਉਂਦੇ ਜਾਂਦੇ ਆ। ਇਹ ਇਸ ਤਰ੍ਹਾਂ ਹੀ ਰਹਿਣਾ ਚਾਹੀਦਾ? ਕੋਈ ਮਾਹੌਲ ਬਿਹਤਰ ਵੀ ਹੋਣਾ ਚਾਹੀਦਾ? ਤੁਹਾਡਾ ਕੀ ਖਿਆਲ? ਬਿਹਤਰ ਮਾਹੌਲ, ਬਿਹਤਰ ਅੱਛਾ ਲੱਗਦਾ, ਸਾਰਿਆਂ ਨੂੰ ਅੱਛਾ ਲੱਗਦਾ ਬਿਹਤਰ ਮਾਹੌਲ। ਆਉਣ ਜਾਣ ਹੋਵੇ, ਆਉਣ ਜਾਣ ਵੀ ਅੱਛਾ ਲੱਗਦਾ, ਉਹਦੇ ਵਿੱਚ ਕਿਹੜੀ ਗੱਲ? ਹੁਣ ਪਿੰਡ ਵਾਲਿਆਂ ਨੂੰ ਆਪਣੇ, ਜੇ ਆਪਾਂ ਆਲਮਪੁਰ ਬੱਕੀਏ 'ਚ ਵਸਦੇ ਹੋਣੇ ਸਰਦਾਰ ਹੀ ਹੋਣੇ ਜਿਹੜੇ ਉਧਰ ਉੱਠ ਕੇ ਗਏ, ਕੀ ਸੁਣਾ ਦੇਣਾ ਪਿੰਡ ਵਾਲਿਆਂ ਨੂੰ ਆਪਣੇ? ਮੈਨੂੰ ਉਸ ਆਲਮਪੁਰ ਦੇ ਜਗ੍ਹਾ ਦੇ ਨਾਲ ਮੁਹੱਬਤ ਆ, ਉਸ ਜਗ੍ਹਾ ਦੇ ਨਾਲ ਪਿਆਰ ਆ। ਅੱਛਾ, ਇੱਕ ਹੋਰ ਐਂਡ ਤੇ ਗੱਲ ਦੱਸੋ, ਵੈਸੇ ਜੇ ਲੋਕਾਂ ਦਾ ਆਪਾਂ ਅਖਲਾਕੀ ਤੌਰ ਤੇ ਗੱਲ ਕਰਦੇ ਹਾਂ, ਹਾਂਜੀ, ਉਦੋਂ ਆਪਸ ਦੇ ਵਿੱਚ ਤੇ ਪਿਆਰ ਮੁਹੱਬਤ ਅਖਲਾਕ ਦੀ ਗੱਲ ਕਰਦੇ, ਉਦੋਂ ਵਾਲਾ ਤੁਹਾਨੂੰ ਵਧੀਆ ਲੱਗਦਾ ਸੀ ਕਿ ਹੁਣ ਜਿਸ 2019 'ਚ ਆਪਾਂ ਬੈਠੇ ਆ, ਲੋਕਾਂ ਦਾ ਆਪਸੀ ਦਾ ਕਿਵੇਂ? ਪਿਛਲੇ ਵਕਤ ਦੇ ਵਿੱਚ, ਪਹਿਲੇ ਵਕਤ ਦੇ ਵਿੱਚ ਲੋਕਾਂ ਵਿੱਚ ਜ਼ਿਆਦਾ ਪਿਆਰ ਸੀ, ਜ਼ਿਆਦਾ ਮੁਹੱਬਤ ਸੀ, ਜ਼ਿਆਦਾ ਮਿਲਣਸਾਰੀ ਸੀ। ਹਾਂਜੀ, ਹੁਣ ਉਹ ਦਿਨ ਬ ਦਿਨ ਖਤਮ ਹੋ ਰਹੀ ਆ। ਨਾ ਉਹ ਮਿਲਣਸਾਰੀ ਰਹਿੰਦੀ ਜਾਂਦੀ ਆ, ਨਾ ਉਹ ਪਿਆਰ ਰਹਿੰਦਾ ਜਾਂਦਾ, ਨਾ ਉਹ ਮੁਹੱਬਤ ਰਹਿੰਦੀ ਜਾਂਦੀ ਆ। ਫਰਕ ਪੈਂਦਾ ਜਾਂਦਾ ਦਿਨ ਬ ਦਿਨ। ਹੁਣ ਉਦੋਂ ਲੋਕ ਲਾਲਚੀ ਨਹੀਂ ਸੀਗੇ, ਹੁਣ ਲਾਲਚ ਵੀ ਬਹੁਤ ਆਉਂਦਾ ਜਾਂਦਾ ਲੋਕਾਂ ਦੇ ਵਿੱਚ। ਹੁਣ ਐਸੀਆਂ ਗੰਦੀਆਂ ਚੀਜ਼ਾਂ ਬਣਾਉਂਦੇ ਆ ਜਾਂ ਇੱਕ ਦੂਸਰੇ ਨੂੰ ਦਿੰਦੇ ਆ, ਜਿਹਦੇ ਨਾਲ ਅਗਲੇ ਦੀ ਜਾਨ ਦੀ ਕੋਈ ਨਹੀਂ ਹੁਣ ਪ੍ਰਭਾਵ। ਕਹਿੰਦੇ ਪੈਸਾ ਆ ਜਾਏ, ਪੈਸਾ। ਹਾਂਜੀ, ਉਦੋਂ ਗੰਦੀਆਂ ਚੀਜ਼ਾਂ ਨਹੀਂ ਸੀ ਬਣਾਉਂਦੇ, ਮਿਆਰੀ ਸੀ, ਸਾਰਾ ਮਿਆਰੀ ਹੁੰਦੀਆਂ ਸੀ ਜੀ। ਲਓ ਜੀ, ਬਜ਼ੁਰਗਾਂ ਨਾਲ ਆਪਾਂ ਕੀਤੀ ਗੱਲਬਾਤ, ਇਹਨਾਂ ਦੱਸੀ ਆਲਮਪੁਰ ਬੱਕੇ ਦੀ ਕਹਾਣੀ ਆਪਣੇ ਪਿੰਡ ਦੀ। ਸੋ ਇਸ ਤਰ੍ਹਾਂ ਦੀਆਂ ਸਟੋਰੀਆਂ, ਕਹਾਣੀਆਂ ਤੁਹਾਡੇ ਤੱਕ ਰੱਖਣ ਦਾ ਮਕਸਦ ਇਹ ਹੈ ਵੀ ਜਿਹੜੇ ਪਹਿਲੋਂ ਲੋਕ ਕਿਵੇਂ ਵਸਦੇ ਸੀ, ਜਾਂ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਸਾਡੀ, ਉਹਦੇ ਲਈ ਕੀ ਪੈਗਾਮ ਵੀ ਪਾਕਿਸਤਾਨ ਕਿਵੇਂ ਬਣਿਆ, ਕਿੰਨੀਆਂ ਕੁਰਬਾਨੀਆਂ ਦੇ ਕੇ ਆਜ਼ਾਦੀ ਲੱਭੀ। ਸੋ ਇਹ ਤਾਰੀਖ ਦੇ ਵਿੱਚ ਜੇ ਆਪਾਂ ਹਿਸਟਰੀ ਦੀ ਗੱਲ ਕਰਦੇ ਉਹਦੇ ਵਿੱਚ ਸਾਨੂੰ ਇਹ ਕੁਝ ਨਹੀਂ ਮਿਲਦਾ, ਜਿਹੜੀਆਂ ਕਿ ਇਹ ਜ਼ਿੰਦਾ ਜਿੰਦੀਆਂ ਜਾਗਦੀਆਂ ਕਿਤਾਬਾਂ ਨੇ, ਜਿਨ੍ਹਾਂ ਨੇ ਉਹ ਹਾਲਾਤ ਵੇਖੇ, ਉਹ ਵਕਤ ਵੇਖੇ, ਉਹ ਹੱਡ ਬੀਤੀਆਂ, ਆਪ ਬੀਤੀਆਂ, ਆਪਣੇ ਪਿੰਡਾਂ ਤੇ ਹੰਡਾਈਆਂ।
ਸੋ ਇਸ ਤਰ੍ਹਾਂ ਦੀਆਂ ਕਹਾਣੀਆਂ, ਇਸ ਤਰ੍ਹਾਂ ਦੀਆਂ ਸਟੋਰੀਆਂ ਤੁਹਾਡੇ ਤੱਕ ਰੱਖਦੇ ਰਹਾਂਗੇ। ਅਗਲੀ ਸਟੋਰੀ ਤੱਕ ਸਾਨੂੰ ਇਜਾਜ਼ਤ ਦਿਓ, ਮਿਲਦੇ ਹਾਂ ਫਿਰ, ਰੱਬ ਰੱਖਾ।